ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਇਸ ਸਮੇਂ ਦਾ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਲੈ ਕੇ ਹਾਜ਼ਰ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਕੱਲ ਰਾਤ ਨੂੰ ਅਸਤੀਫਾ ਆ ਜਾਂਦਾ ਹੈ ਦੇਸ਼ ਦੇ ਉਪ ਰਾਸ਼ਟਰਪਤੀ ਦਾ, ਤੇ ਅਹੁਦੇ ਤੋਂ ਅਸਤੀਫਾ ਦੇਣ ਦੇ ਲਈ ਉਹਨਾਂ ਨੇ ਹਵਾਲਾ ਆਪਣੀ ਸਿਹਤ ਦਾ ਦਿੱਤਾ ਹੈ। ਕੀ ਸੱਚਿਓ ਇਸ ਦੇ ਪਿੱਛੇ ਸਿਹਤ ਹੀ ਹੈ ਜਾਂ ਫਿਰ ਕਾਰਨ ਕੋਈ ਹੋਰ ਨੇ ਜੀ ਅਸਤੀਫਾ ਦੇਣ ਦੇ? ਹਾਂਜੀ ਬਿਲਕੁਲ। ਮੁਲਕ ਦੇ 14ਵੇਂ ਵਾਈਸ ਪ੍ਰੈਜ਼ੀਡੈਂਟ ਜਗਦੀਪ ਧਨਖੜ ਨੇ ਕੱਲ ਰਾਤ 21 ਜੁਲਾਈ ਨੂੰ ਆਪਣੇ ਪਦ ਤੋਂ ਇਸਤੀਫਾ ਦੇ ਦਿੱਤਾ ਹੈਗਾ। ਉਹਨਾਂ ਨੇ ਜਿਹੜਾ ਕਾਰਨ ਹੈ ਉਹ ਸਵਾਸਥ ਕਾਰਨ ਦੱਸੇ ਨੇ ਕਿ ਮੇਰੀ ਸਿਹਤ ਖਰਾਬ ਹੈ, ਇਸ ਕਰਕੇ ਮੈਂ ਇਸਤੀਫਾ ਦੇ ਰਿਹਾ ਗਾ। 74 ਸਾਲਾਂ ਦੇ ਧਨਖੜ ਦਾ ਜਿਹੜਾ ਇਹ ਕਾਰਜਕਾਲ ਸੀ ਇਹ 10 ਅਗਸਤ 2027 ਤੱਕ ਦਾ ਸੀਗਾ। ਉਸ ਟਾਈਮ ਖਤਮ ਹੋਣਾ ਸੀਗਾ। ਉਹਨਾਂ ਨੇ 10 ਜੁਲਾਈ ਨੂੰ ਇੱਕ ਕਾਰਜਕ੍ਰਮ ਅਟੈਂਡ ਕਰਦਿਆਂ ਕਿਹਾ ਸੀਗਾ ਕਿ ਜੇ ਈਸ਼ਵਰ ਦੀ ਮੇਰੇ ਤੇ ਕਿਰਪਾ ਰਹੀ ਤਾਂ ਮੈਂ ਅਗਸਤ 2027 'ਚ ਰਿਟਾਇਰਮੈਂਟ ਲਵਾਂਗਾ। ਲੇਕਿਨ ਕੱਲ ਆਪਾਂ ਦੇਖੀਏ ਕਿ 21 ਜੁਲਾਈ ਸਿਰਫ 11 ਦਿਨਾਂ ਬਾਅਦ ਹੀ ਉਹਨਾਂ ਨੂੰ ਇਸਤੀਫਾ ਦੇਣਾ ਪਿਆ, ਅਤੇ ਕੱਲ ਰਾਤ ਨੂੰ ਅਚਾਨਕ ਦੇਣਾ ਪਿਆ ਗਾ। ਸਭ ਤੋਂ ਵੱਡੀ ਗੱਲ ਇਹ ਹੈ ਅਤੇ ਉਹਦੇ 'ਚ ਦੇਖੋ ਕਈ ਕਿਸਮ ਦੀਆਂ ਚੀਜ਼ਾਂ ਆ ਰਹੀਆਂ ਨੇ। BJP ਦਾ ਟਰੈਕ ਰਿਕਾਰਡ ਉੱਦਾਂ ਖਰਾਬ ਰਿਹਾ ਗਾ ਇਸ ਮਾਮਲੇ 'ਚ। ਹਾਲਾਂਕਿ ਜਗਦੀਪ ਧਨਖੜ ਜਿਹੜੀ ਉਹਨਾਂ ਦੀ ਕਮਿਊਨਿਟੀ ਹੈ, ਜਾਟ ਕਮਿਊਨਿਟੀ ਤੋਂ ਆਉਂਦੇ ਨੇ। ਜਾਟ ਵੀ ਉਹਨਾਂ ਤੋਂ ਕੋਈ ਜ਼ਿਆਦਾ ਖੁਸ਼ ਨਹੀਂ ਸੀ, ਕਿਉਂਕਿ ਉਹਨਾਂ ਨੇ ਕੋਈ ਕਿਸੇ ਚੀਜ਼ 'ਤੇ ਸਟੈਂਡ ਵਗੈਰਾ ਤਾਂ ਲਿਆ ਨਹੀਂ। ਅਤੇ ਇਹ ਦੱਸਿਆ ਜਾ ਰਿਹਾ ਹੈਗਾ ਕਿ ਜਿਹੜਾ ਜਗਦੀਪ ਧਨਖੜ ਹੈ ਉਹ ਕੁਛ ਮੁੱਦਿਆਂ ਨੂੰ ਲੈ ਕੇ ਅਸਹਿਜ ਸੀਗਾ, ਅਤੇ ਉਹਨਾਂ 'ਤੇ ਦਬਾਅ ਪਾਇਆ ਜਾ ਰਿਹਾ ਸੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿ ਕੁਝ ਚੀਜ਼ਾਂ ਕੀਤੀਆਂ ਜਾਣ। ਉਹਦੇ 'ਤੇ ਉਹ ਅਨਿੱਜੀ ਸੀਗੇ ਅਤੇ ਉਹਨਾਂ ਨੇ ਫਿਰ ਇਸਤੀਫਾ ਦੇਣਾ ਜ਼ਰੂਰੀ ਸਮਝਿਆ ਗਾ। ਕੁਛ ਮੁੱਦਿਆਂ 'ਤੇ ਉਹ ਬੋਲੇ ਵੀ, ਜਿਵੇਂ ਕਿਸਾਨਾਂ ਵਾਲੇ ਮਸਲੇ 'ਤੇ ਬੋਲੇ ਸੀ, ਇੱਕ ਦੋ ਹੋਰ ਚੀਜ਼ਾਂ ਬੋਲ ਗਏ ਸੀਗੇ। ਅਤੇ ਪਰ ਮਤਲਬ ਜਨਰਲੀ ਉਹਨਾਂ ਨੂੰ ਇਹ ਮੰਨਿਆ ਜਾਂਦਾ ਹੈਗਾ ਕਿ ਉਹ ਸੱਤਾ ਮਤਲਬ ਨਰਿੰਦਰ ਮੋਦੀ ਹੋਣਾ ਤੱਕ ਕਿਹਾ ਹੀ ਕਰਦੇ ਰਹੇ। ਜਦ ਹੱਦ ਪਾਰ ਹੋ ਗਈ ਉਦੋਂ ਫਿਰ ਉਹਨਾਂ ਨੇ ਆਪਣਾ ਇਸਤੀਫਾ ਦੇਣਾ ਚੁਣਿਆ ਗਾ। ਦੇਖੋ ਮੈਂ ਕੁਛ ਚੀਜ਼ਾਂ ਇਹਦੇ 'ਤੇ ਕਹਿਣਾ ਚਾਹਾਂਗਾ। ਇੱਕ ਚੀਜ਼ ਤਾਂ ਇਹ ਕਿ ਜਿਹੜੀ BJP ਹੈ ਉਹ ਉਹਦੇ 'ਚ ਇੰਨਾ ਲੋਕਾਂ ਦਾ ਜਿਹੜਾ ਪੋਲੀਟੀਕਲ ਕੈਰੀਅਰ ਇੰਨਾ ਅਨਸਰਟੇਨ ਹੈ। ਮੋਦੀ ਅਤੇ ਅਮਿਤ ਸ਼ਾਹ ਦੇ ਇਲਾਵੇ ਪਤਾ ਹੀ ਨਹੀਂ ਚੱਲਦਾ ਕਿ ਕਿਹੜੇ ਬੰਦੇ ਨੂੰ ਕਿੱਥੇ ਸਿੱਟਣਗੇ, ਕਦੋਂ ਉਹਦਾ ਕੀ ਬਣਾ ਦੇਣਗੇ। ਕਿਸੇ ਦਾ ਵੀ ਜਿਹੜਾ ਭਵਿੱਖ ਹੈ ਉਹ ਉਸ 'ਚ ਮਤਲਬ ਆਪਾਂ ਕਹਿ ਲਈਏ ਕਿ ਕਿਸੇ ਹੋਰ ਆਗੂ ਦਾ ਹੈ ਹੀ ਨਹੀਂ ਸਰਟੇਨ। ਹੁਣ ਪੇਚ ਵੀ ਫਸਿਆ ਹੋਇਆ ਹੈਗਾ RSS ਨਾਲ, ਜਿਹੜਾ ਪ੍ਰੈਜ਼ੀਡੈਂਟ ਨੂੰ ਲੈ ਕੇ ਪੇਚ ਫਸਿਆ ਹੋਇਆ ਹੈਗਾ ਕਿ BJP ਹਜੇ ਤੱਕ ਆਪਣਾ ਬਣਾ ਨਹੀਂ ਪਾਈ ਹੈ, ਪ੍ਰੈਜ਼ੀਡੈਂਟ ਨਹੀਂ ਬਣਾ ਪਾਈ ਹੈ। ਮੈਂ ਦੇਖ ਰਿਹਾ ਸੀਗਾ ਕਿ ਅੱਜ ਜਿਵੇਂ ਉਹ ਪਾਰਲੀਮੈਂਟ ਦੇ ਵਿੱਚ ਜਿਹੜੇ ਅਧਿਕਾਰੀ ਹੁੰਦੇ ਆ, ਕਰਮਚਾਰੀ ਹੁੰਦੇ ਆ, ਪੱਤਰਕਾਰ ਹੁੰਦੇ ਆ, ਉਹ ਸਾਰੇ ਮਤਲਬ ਧਨਖੜ ਦੇ ਇਸਤੀਫੇ ਤੋਂ ਮਤਲਬ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਸੀਗਾ। ਉਹਨਾਂ ਨੂੰ ਸੀਗਾ ਠੀਕ ਹੈ ਆਇਆ ਗਿਆ ਹੋਇਆ। ਯਾਨੀ ਕਿ ਉਹਨਾਂ 'ਤੇ ਕੋਈ ਜ਼ਿਆਦਾ ਸਿੰਪੈਥੀ ਵੀ ਉਹਨਾਂ ਨੂੰ ਨਹੀਂ ਮਿਲੀ। ਹਾਲਾਂਕਿ ਕਾਂਗਰਸ ਇੱਕ ਫੇਕ ਸਿੰਪੈਥੀ ਉਹਨਾਂ ਦੇ ਪ੍ਰਤੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਹ ਬਣ ਨਹੀਂ ਰਹੀ। ਦੂਜਾ ਜਿਵੇਂ ਰਵੀ ਸ਼ੰਕਰ ਪ੍ਰਸਾਦ ਹੋ ਗਿਆ BJP 'ਚ, ਰਾਜੀਵ ਪ੍ਰਤਾਪ ਰੂੜੀ, ਸ਼ਾਹਨਵਾਜ਼ ਹੁਸੈਨ ਨਕਵੀ, MJ ਅਕਬਰ, ਨਜ਼ਮਾ ਹੇਪਤੁੱਲਾ, ਪ੍ਰਕਾਸ਼ ਜਾਵੇਡਕਰ, ਇਸ ਕਿਸਮ ਦੇ ਮਤਲਬ 2 ਦਰਜਨ ਆਗੂ ਹੈਗੇ ਆ ਜਿਨ੍ਹਾਂ ਨੂੰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੇ ਬਰਫ਼ ਦੇ ਵਿੱਚ ਲਾ ਦਿੱਤਾ ਹੈਗਾ। ਆਪਾਂ ਨੂੰ ਪਤਾ ਹੈ ਕਿ ਸ਼ਿਵਰਾਜ ਚੌਹਾਨ ਦਾ ਕਰੀਅਰ, ਵਸੁੰਧਰਾ ਰਾਜੇ ਦਾ ਕਰੀਅਰ, ਉਹ ਵੀ ਬਰਫ਼ 'ਚ ਹੀ ਲਾਏ ਹੋਏ ਨੇ। ਈਵਨ ਜਿਹੜੇ 6-6, 7-7 ਵਾਰ ਦੇ MP ਸੀਗੇ, ਉਹਨਾਂ ਦੇ ਵੀ ਟਿਕਟ ਇਹਨਾਂ ਨੇ ਇਸ ਵਾਰ ਕੱਟ ਦਿੱਤੇ ਸੀਗੇ। ਈਵਨ ਜਿਹੜੀ ਛੱਤੀਸਗੜ੍ਹ ਤੋਂ ਆਦੀਵਾਸੀ ਮਹਿਲਾ ਸਾਂਸਦ ਸੀ ਰੇਣੂਕਾ ਸਿੰਘ, ਉਹ ਕੇਂਦਰ 'ਚ ਕੈਬਨਿਟ ਮੰਤਰੀ ਹੁੰਦੀ ਸੀ। ਉਹਨਾਂ ਤੋਂ ਇਸਤੀਫਾ ਲਿਆ ਗਿਆ। ਉਹਨਾਂ ਨੂੰ ਫਿਰ ਛੱਤੀਸਗੜ੍ਹ 'ਚ ਚੋਣ ਲੜਾਇਆ ਗਿਆ, ਉੱਥੇ MLA ਬਣਾਇਆ ਗਿਆ ਅਤੇ ਉਹ ਜਿੱਤ ਗਏ। ਉਹਨਾਂ ਨੂੰ ਕੋਈ ਉੱਥੇ ਕੈਬਨਿਟ ਮਿਨਿਸਟਰੀ ਨਹੀਂ ਦਿੱਤੀ ਗਈ, ਯਾਨੀ ਕਿ ਉਹਨਾਂ ਨੂੰ ਸਿੱਧਾ ਕੈਬਨਿਟ ਮਿਨਿਸਟਰ ਤੋਂ ਇੱਕ MLA ਬਣਾ ਦਿੱਤਾ ਗਿਆ ਅਤੇ ਇੱਕ ਮਾਮੂਲੀ ਆਪਾਂ ਕਹਿ ਲਿਓ ਕਿ ਵਿਧਾਇਕ 'ਚ ਤਬਦੀਲ ਕਰ ਦਿੱਤਾ ਗਿਆ। ਹੁਣ ਉਪ ਰਾਸ਼ਟਰਪਤੀ ਅਤੇ ਵਾਈਸ ਪ੍ਰੈਜ਼ੀਡੈਂਟ 'ਤੇ ਇੰਨਾ ਦਬਾਅ ਪਾਇਆ ਗਿਆ ਕਿ ਉਹਨਾਂ ਦੀ ਇੱਛਾ ਸੀਗੀ ਕਿ ਉਹ 2027 ਤੱਕ ਆਪਣਾ ਕਾਰਜਕਾਲ ਪੂਰਾ ਕਰਨ। 10 ਜੁਲਾਈ ਨੂੰ ਉਹ ਕਹਿ ਰਹੇ ਨੇ, ਪਰ 21 ਜੁਲਾਈ ਨੂੰ ਉਹਨਾਂ 'ਤੇ ਇੰਨਾ ਦਬਾਅ ਪਾ ਦਿੱਤਾ ਗਿਆ ਕਿ ਉਹਨਾਂ ਨੂੰ ਆਪਣੇ ਸਵਾਸਥ ਦਾ ਆਪਾਂ ਕਹਿ ਲਈਏ ਕਿ ਹਵਾਲਾ ਦੇ ਕੇ ਇਸਤੀਫਾ ਦੇਣਾ ਪਿਆ। ਅਤੇ ਮੈਨੂੰ ਲੱਗਦਾ ਗਾ ਕਿ ਇਹ ਜਿਹੜਾ ਕਿਸ ਵਜ੍ਹਾ ਕਰਕੇ ਉਹਨਾਂ ਨੂੰ ਇਸਤੀਫਾ ਦੇਣਾ ਪਿਆ ਗਾ, ਇਹ ਕਦੇ ਵੀ ਸਾਫ਼ ਨਹੀਂ ਹੋ ਪਾਊਗੀ ਇਤਿਹਾਸ ਦੇ ਵਿੱਚ। ਇਹ ਸ਼ਾਇਦ ਦਸਤਾਵੇਜ਼ ਗੁੰਮ ਹੋ ਜਾਊਗਾ। ਜੇ ਉਹ ਮੈਨੂੰ ਲੱਗਦਾ ਗਾ ਕਿ ਉਹ ਸੱਤਿਆਪਾਲ ਮਲਿਕ ਸੀਗੇ ਜਿਵੇਂ ਗਵਰਨਰ, ਜੇ ਉਹਨੇ ਦਲੇਰ ਹੋਏ ਤਾਂ ਸ਼ਾਇਦ ਜਗਦੀਪ ਧਨਖੜ ਕੁਝ
ਕਹਿ ਵੀ ਦੇਣ, ਪਰ ਮੈਨੂੰ ਲੱਗਦਾ ਨਹੀਂ ਕਿ ਸੱਤਿਆਪਾਲ ਮਲਿਕ ਜਿੰਨੀ ਦਲੇਰੀ ਇਹਨਾਂ 'ਚ ਹੈਗੀ ਆ। ਇਸ ਕਰਕੇ ਮੈਨੂੰ ਤਾਂ ਲੱਗਦਾ ਗਾ ਕਿ ਇਹਨਾਂ ਨਾਲ ਜੋ ਕੁਝ ਵੀ ਵਾਪਰਿਆ ਗਾ, ਉਹ ਕਿਤੇ ਨਾ ਕਿਤੇ ਉਹ ਗੁੰਮ ਹੋ ਜਾਊਗਾ ਇਤਿਹਾਸ 'ਚ। ਜੀ, ਜੇਕਰ ਆਪਾਂ ਅਗਲੀ ਗੱਲ ਤੇ ਚੱਲੀਏ ਤਾਂ ਲੋਕ ਸਭਾ ਤੇ ਰਾਜ ਸਭਾ ਦੋਨਾਂ ਨੂੰ ਸਥਗਿਤ ਕਰਨਾ ਪਿਆ, ਕਿਉਂਕਿ ਬਿਹਾਰ ਦੇ ਵਿੱਚ ਜਿਹੜੀਆਂ ਵੋਟਰ ਸੂਚੀਆਂ 'ਚ ਸੋਧ ਦਾ ਕੰਮ ਚੱਲ ਰਿਹਾ ਹੈ, ਜਿਸ ਤਰੀਕੇ ਦੇ ਨਾਲ ਆਪ ਹੁਦਰੀਆਂ ਕੀਤੀਆਂ ਜਾ ਰਹੀਆਂ ਨੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ, ਉਸ ਤੇ ਕਈ ਸੰਸਦਾਂ ਨੇ ਸਵਾਲ ਚੁੱਕੇ, ਇਸ ਨੂੰ ਲੈ ਕੇ ਤਿੱਖਾ ਉਹਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਤੇ ਹੋਰ ਕੀ ਗੱਲਾਂ ਬਾਤਾਂ ਹੋਈਆਂ ਇਸ ਤੇ, ਸਰਕਾਰ ਦੇ ਵੱਲੋਂ ਕੀ ਪੱਖ ਰੱਖੇ ਗਏ ਨੇ ਜਾਂ ਫਿਰ ਕੀ ਉਹਨਾਂ ਨੇ ਆਖਿਆ? ਦੇਖੋ, ਨੋ ਡਾਊਟ ਅੱਜ ਮੌਨਸੂਨ ਸੈਸ਼ਨ ਦਾ ਦੂਜਾ ਦਿਨ ਸੀਗਾ, ਪਰ ਅੱਜ ਦਾ ਦਿਨ ਆਪਾਂ ਨੂੰ ਪਤਾ ਹੈ ਕਿ ਜਿਵੇਂ ਆਪਾਂ ਪਹਿਲੀ ਖਬਰ ਹੀ ਵਾਈਸ ਪ੍ਰੈਜ਼ੀਡੈਂਟ ਦੇ ਇਸਤੀਫੇ ਦੀ ਲਈ ਹੈ, ਤਾਂ ਮਤਲਬ ਪੂਰੇ ਆਪਾਂ ਕਹਿ ਲਓ ਕਿ ਪੂਰੇ ਇੰਡੀਆ ਭਰ 'ਚ ਜਿਹੜੇ ਅੱਜ ਦਾ ਮੌਨਸੂਨ ਸੈਸ਼ਨ ਦਾ ਦੂਜਾ ਦਿਨ ਸੀ, ਇਹ ਭੇਂਟ ਚੜ ਗਿਆ ਵਾਈਸ ਪ੍ਰੈਜ਼ੀਡੈਂਟ ਦੇ ਇਸਤੀਫੇ ਦੀ। ਹਾਲਾਂਕਿ ਮਤਲਬ ਬਿਨਾਂ ਵਾਈਸ ਪ੍ਰੈਜ਼ੀਡੈਂਟ ਦੇ ਰਾਜ ਸਭਾ 'ਚ ਅੱਜ ਚਲਾਉਣ ਦੀ ਕੋਸ਼ਿਸ਼ ਹੋਈ, ਲੋਕ ਸਭਾ ਦੇ ਵਿੱਚ ਵੀ ਚੀਜ਼ਾਂ ਹੋਈਆਂ, ਪਰ ਜਿਹੜੇ ਵਿਪਕਸ਼ੀ ਆਗੂ ਸੀਗੇ ਉਹਨਾਂ ਨੇ ਲਗਾਤਾਰ ਬਿਹਾਰ ਦੇ ਵਿੱਚ ਜਿਹੜੀ ਵੋਟਰ ਲਿਸਟ 'ਚ ਮਾਈਨੋਰਿਟੀਜ਼ ਦੇ ਘੱਟ ਗਿਣਤੀਆਂ ਦੇ ਨਾਂ ਕੱਟੇ ਜਾ ਰਹੇ ਨੇ, ਜਿਹੜਾ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਹੋ ਰਿਹਾ ਹੈਗਾ, SIR ਹੋ ਰਿਹਾ ਹੈਗਾ, ਉਹਦੇ ਵਿਰੋਧ ਉਹਨਾਂ ਨੇ ਕੀਤਾ। ਤੇ ਪਹਿਲਾਂ 11 ਵਜੇ ਸਥਗਿਤ ਕੀਤੀ ਗਈ, ਫਿਰ 12 ਵਜੇ ਸਥਗਿਤ ਕਰ ਦਿੱਤੀ ਗਈ, ਫਿਰ 2 ਵਜੇ ਵੀ ਸਥਗਿਤ ਕਰ ਦਿੱਤੀ ਗਈ, ਯਾਨੀ ਕਿ ਅੱਜ ਜਿਹੜਾ ਮੌਨਸੂਨ ਸੈਸ਼ਨ ਸੀਗਾ ਉਹ ਨਹੀਂ ਚੱਲ ਪਾਇਆ। ਤੇ ਉਹਦੇ 'ਚ ਬਹੁਤ ਗਹਿਮਾ ਗਹਿਮੀ ਰਹੀ। ਈਵਨ ਬਿਹਾਰ ਵਾਲੇ ਜਿਹੜੇ ਵੋਟਰ ਮਸਲੇ ਤੇ ਅਖਿਲੇਸ਼ ਯਾਦਵ ਹੋ ਗਏ, ਰਾਹੁਲ ਗਾਂਧੀ ਹੋ ਗਏ, ਤੇ ਲਾਲੂ ਯਾਦਵ ਦੀ ਕੁੜੀ ਹੋ ਗਈ, ਤੇ ਉਹ ਸਾਰੇ ਉਹਨਾਂ ਨੇ ਬਾਹਰ ਖੜੇ ਹੋ ਕੇ, ਸਾਰੇ ਵਿਪਕਸ਼ ਦੇ ਜਿਹੜੇ MP ਸੀ ਉਹਨਾਂ ਨੇ ਸਾਰਿਆਂ ਨੇ ਬਾਹਰ ਖੜੇ ਹੋ ਕੇ ਪ੍ਰਦਰਸ਼ਨ ਕੀਤਾ। ਤੇ ਇਹਦੇ 'ਚ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ, ਉਹ ਵੀ ਮੌਜੂਦ ਸਨ, ਉਹ ਵੀ ਪਹਿਲੀ ਕਤਾਰ 'ਚ ਖੜੇ ਸੀਗੇ। ਤੇ ਇੱਕ ਹਿਸਾਬ ਨਾਲ ਲਾ ਲਓ ਕਿ ਅੱਜ ਦਾ ਦਿਨ ਤਾਂ ਮਤਲਬ ਕੁਝ ਹੋ ਹੀ ਨਹੀਂ ਪਾਇਆ, ਜਦ ਕਿ ਬਹੁਤ ਸਾਰੀਆਂ ਚੀਜ਼ਾਂ ਆਣੀਆਂ ਨੇ। ਇਹਦੇ 'ਚ 8 ਨਵੇਂ ਬਿੱਲ ਆਣੇ ਨੇ, 7 ਬਿੱਲ ਪਿਛਲੇ ਵਾਰ ਦੇ ਪੈਂਡਿੰਗ ਪਏ ਨੇ। ਤੇ ਲੇਕਿਨ ਅੱਜ ਦੂਜੇ ਦਿਨ ਵੀ ਜਿਹੜੀ ਇੰਡੀਅਨ ਪਾਰਲੀਮੈਂਟ ਹੈ ਉਹ ਨਹੀਂ ਚੱਲ ਪਾਈ। ਜੀ, ਜੇਕਰ ਅੱਗੇ ਚੱਲੀਏ ਤਾਂ ਗੱਲ ਮੌਸਮ ਦੀ ਕਰ ਲੈਂਦੇ ਹਾਂ। ਜੰਮੂ ਕਸ਼ਮੀਰ 'ਚ ਮੌਸਮ ਦੀ ਖਰਾਬੀ ਦੇ ਕਾਰਨ ਜਿੱਥੇ 5 ਮੌਤਾਂ ਹੋਈਆਂ ਨੇ, MP ਤੋਂ ਖਬਰ ਆ ਰਹੀ ਹੈ ਕਿ ਇੱਕ ਬਾਗ ਜਿਹੜਾ ਸੀ ਉਹ ਹੀ ਬਹਿ ਗਿਆ ਜੀ ਪਾਣੀ ਦੇ ਵਿੱਚ, ਹੜ੍ਹ ਦੇ ਵਿੱਚ। ਬਿਲਕੁਲ, ਹੜ੍ਹ ਬਹੁਤ ਅਜੀਬ ਕਿਸਮ ਨਾਲ ਆ ਰਹੇ ਨੇ, ਜਿਹਨੂੰ ਆਪਾਂ ਫਲੈਸ਼ ਫਲੱਡ ਕਹਿੰਦੇ ਆ, ਯਾਨੀ ਕਿ ਇੱਕੋ ਲਖਤ ਤੇ ਜਿਹੜਾ ਹੜ੍ਹ ਆਉਣਾ ਹੁੰਦਾ ਹੈ, ਉਹ ਸਥਿਤੀ ਬਣੀ ਹੋਈ ਹੈ ਜੀ। ਜੰਗਲਾਂ ਦੀ ਜਿਵੇਂ ਆਪਾਂ ਵੀਡੀਓ ਦੇਖਦੇ ਹਾਂ, ਹਿਮਾਚਲ ਦੀ, ਉੱਤਰਾਖੰਡ ਦੀ ਜਾਂ ਫਿਰ ਪਹਾੜਾਂ ਦੀ, ਇੱਕੋ ਲਖਤ ਤੇ ਬਹੁਤ ਸਾਰਾ ਪਾਣੀ ਉੱਪਰੋਂ ਆਉਂਦਾ ਗਾ। ਕਈ ਥਾਵਾਂ ਤੇ ਬਾਦਲ ਵੀ ਫਟਦੇ ਨੇ, ਕਈ ਥਾਵਾਂ ਤੇ ਬਹੁਤ ਤੇਜ਼ ਵਰਖਾ ਹੁੰਦੀ ਹੈ, ਮੀਂਹ ਪੈਂਦਾ ਗਾ, ਉਹਦੇ ਕਰਕੇ ਪਾਣੀ ਇੱਕੋ ਲਖਤ ਤੇ ਥੱਲੇ ਪਹਾੜਾਂ ਤੋਂ ਰਪਟ ਕੇ ਥੱਲੇ ਆਉਂਦਾ ਗਾ। ਤੇ ਉਸ 'ਚ ਇੱਕ ਬਾਗ ਵੀ ਜਿਹੜਾ ਕਾਨ੍ਹਾ ਟਾਈਗਰ ਰਿਜ਼ਰਵ ਫੋਰੈਸਟ ਹੈ, ਉਹਦੇ 'ਚ ਮੱਧ ਪ੍ਰਦੇਸ਼ 'ਚ ਉਹਦੇ 'ਚ ਬਹਿ ਗਿਆ ਸੀਗਾ। ਤੇ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ 'ਚ ਲੈਂਡਸਲਾਈਡਸ ਵੀ ਹੋਈਆਂ ਨੇ, 5 ਮੌਤਾਂ ਵੀ ਹੋਈਆਂ ਨੇ। ਤੇ ਆਪਾਂ ਕਹਿ ਲਓ ਕਿ ਬਹੁਤ ਬੁਰੇ ਹਾਲਾਤ ਨੇ। ਇਸ ਵਾਰ ਮੌਨਸੂਨ ਦਾ ਇੱਕ ਅੱਡ ਤੋਂ ਦੇਖਣ ਨੂੰ ਮਿਲ ਰਿਹਾ ਹੈਗਾ ਪ੍ਰਕੋਪ। ਈਵਨ ਪਠਾਨਕੋਟ ਜਲੰਧਰ ਰੇਲਵੇ ਟਰੈਕ ਹੈ, ਉਹਦੇ ਤੇ ਜਿਹੜੀ ਟ੍ਰੇਨ ਗੁਜ਼ਰੀ ਸੀਗੀ, ਉਹਦੇ ਕੋਲ ਇੱਕ ਚੱਕੀ ਖੱਡ ਸੀ, ਉਹਦਾ ਹਿੱਸਾ ਵੀ, ਉਹ ਪੁਲ ਦਾ ਹਿੱਸਾ ਵੀ ਕਿਤੇ ਨਾ ਕਿਤੇ ਦਰਿਆ 'ਚ ਬਹਿ ਗਿਆ ਹੈਗਾ। ਪੰਜਾਬ ਦੇ ਵਿੱਚ ਆਪਾਂ ਦੇਖ ਰਹੇ ਹੈਗੇ ਆ ਕਿ ਜਿਹੜਾ ਨਦੀਆਂ ਦਾ ਜਿਹੜੇ ਦਰਿਆ ਨੇ ਉਹ ਉਫਾਨ 'ਤੇ ਨੇ, ਡੈਮਸ ਦੇ ਗੇਟ ਵੀ ਖੋਲ੍ਹੇ ਗਏ ਹੈਗੇ ਆ। ਮੈਂ ਤਾਂ ਮਤਲਬ ਉਹ ਦੇਖ ਰਿਹਾ ਸੀਗਾ ਜਗਰਾਓਂ ਦੇ ਵਿੱਚ ਜਿਹੜੇ ਬੱਚੇ ਸੀਗੇ, ਇੱਕ ਵੀਡੀਓ ਮੈਂ ਦੇਖੀ, ਉਹਨਾਂ ਨੇ ਸਵਿਮਿੰਗ ਪੂਲ ਬਣਾ ਰੱਖਿਆ। ਜਗਰਾਓਂ ਦੀ ਜਿਹੜੀਆਂ ਗਲੀਆਂ ਨੇ ਉਹ ਕਿਤੇ ਨਾ ਕਿਤੇ ਭਰੀਆਂ ਹੋਈਆਂ ਨੇ ਲੁਧਿਆਣੇ 'ਚ, ਤੇ ਉਹਦੇ 'ਚ ਤੈਰਾਕੀ ਕਰ ਰਹੇ ਨੇ ਨੌਜਵਾਨ। ਉਹਨਾਂ ਦੇ ਗੋਡੇ ਪਾਣੀ ਹੈ, ਕਿਤੇ ਕਿਤੇ ਲੱਕ ਤੱਕ ਵੀ ਮਤਲਬ ਛਾਤੀ ਤੱਕ ਵੀ ਲੋਕਾਂ ਦੇ ਪਾਣੀ ਪਹੁੰਚਿਆ ਹੋਇਆ ਹੈਗਾ। ਛਾਤੀ ਤੱਕ, ਜੇ ਮਨੁੱਖ ਦੀ ਜਿਹੜੀ ਛਾਤੀ ਹੁੰਦੀ ਹੈ, ਸੀਨਾ ਹੁੰਦਾ, ਉੱਥੋਂ ਤੱਕ ਪਾਣੀ ਹੋਣ ਦਾ ਮਤਲਬ ਹੈ 4-4 5-5 ਫਿੱਟ ਪਾਣੀ ਹੋਣਾ। ਤੇ ਇੰਨਾ ਪਾਣੀ ਵੀ ਜਗਰਾਓਂ ਦੇ ਵਿੱਚ ਜਾਂ ਫਿਰ ਪੰਜਾਬ ਦੇ ਹੋਰ ਕਈ ਸ਼ਹਿਰਾਂ ਦੇ ਵਿੱਚ ਖੜਿਆ ਗਾ। ਤੇ ਯਾਨੀ ਕਿ ਹੁਣ ਤਾਂ 2 ਦਿਨ ਹੋਰ ਵੀ 24 ਤਰੀਕ ਤੱਕ ਯੈਲੋ ਅਲਰਟ ਹੈਗਾ ਪੰਜਾਬ 'ਚ। ਤਕਰੀਬਨ 10 ਜ਼ਿਲ੍ਹੇ ਇੱਦਾਂ ਦੇ ਰਹਿਣਗੇ ਜਿੱਥੇ ਵਧੀਆ ਮੀਂਹ ਪਊਗਾ, ਤੇਜ਼ ਵਰਖਾ ਹੋਊਗੀ। ਤੇ ਉਹਦੇ 'ਚ ਮੈਨੂੰ ਲੱਗਦਾ ਗਾ ਕਿ ਪੰਜਾਬ 'ਚ ਜਿਵੇਂ 2023 'ਚ ਇੱਕ ਹੜ੍ਹ ਆਪਾਂ ਨੂੰ ਦੇਖਣ ਨੂੰ ਮਿਲਿਆ ਸੀ, ਉਸ ਕਿਸਮ ਦਾ ਹੜ੍ਹ ਦੁਬਾਰੇ ਤੋਂ ਪੰਜਾਬ 'ਚ ਇਸ ਸਾਲ ਵੀ ਦੇਖਣ ਨੂੰ ਮਿਲ ਸਕਦਾ ਗਾ। ਜੀ,
400 ਤੋਂ ਵੱਧ ਵਾਰ ਹੁਣ ਤੱਕ ਕ੍ਰੈਸ਼ ਹੋ ਚੁੱਕੇ ਜਿਹੜੇ ਮਿਗ 21 ਫਾਈਟਰ ਜੈਟ ਨੇ ਉਹਨਾਂ ਦੀ ਰਿਟਾਇਰਮੈਂਟ ਆ ਗਈ ਹੈ ਜੀ। ਹੁਣ 1963 ਚ ਇਸ ਨੂੰ ਸ਼ਾਮਲ ਕੀਤਾ ਗਿਆ ਸੀ ਤੇ ਹੁਣ ਰਿਟਾਇਰ ਕੀਤਾ ਜਾ ਰਿਹਾ ਇਸ ਨੂੰ। ਦੇਖੋ ਕਿੰਨੀ ਬੇਸ਼ਰਮੀ ਦੀ ਗੱਲ ਹੈ ਕਿ ਆਪਾਂ 1963 ਦੀ ਜਿਹੜੀ ਟੈਕਨੋਲੋਜੀ ਸੀ ਉਹ ਅੱਜ ਤੱਕ ਵਰਤ ਰਹੇ ਸੀਗੇ ਤੇ 400 ਤੋਂ ਜ਼ਿਆਦਾ ਮਿਗ ਜਿਹੜੇ ਫਾਈਟਰ ਜੈਟ ਸੀਗੇ ਉਹ ਕ੍ਰੈਸ਼ ਹੋ ਚੁੱਕੇ ਨੇ। ਆਪ ਤੁਸੀਂ ਖਬਰ ਬੋਲ ਰਹੇ ਹੋ ਉਦੋਂ ਹੀ ਤੁਸੀਂ ਇਹ ਗੱਲ ਕਹਿ ਰਹੇ ਹੋ। ਬੇਸਿਕਲੀ ਆਪਾਂ ਜਦੋਂ ਜੈਗੁਆਰ ਕ੍ਰੈਸ਼ ਹੋਇਆ ਉਦੋਂ ਵੀ ਇਹ ਗੱਲ ਕਹੀ ਕਿ ਜੈਗੁਆਰ ਉਸ 1970 ਵਾਲੇ ਦਹਾਕੇ ਦਾ ਹੈਗਾ, 1973 ਚ ਉਹ ਨਿਕਲਿਆ ਸੀਗਾ ਤੇ ਉਹਦੀ ਵੀ ਆਪਾਂ ਕ੍ਰਿਟੀਸਾਈਜ਼ ਕੀਤਾ ਕਿ ਕਿਵੇਂ ਆਪਣੇ ਫਾਈਟਰ ਪਾਇਲਟ ਮਾਰੇ ਜਾਂਦੇ ਨੇ ਉਹਦੇ ਕਰਕੇ। ਇਹ ਤਾਂ ਉਹ ਤੋਂ ਵੀ 10 ਸਾਲ ਪੁਰਾਣਾ ਹੈਗਾ। ਮਤਲਬ ਜਗੁਆਰ ਦੇ ਬਾਰੇ ਮੈਂ ਉਦੋਂ ਦੱਸਦੇ ਹੋਇਆ ਕਹਿ ਰਿਹਾ ਸੀਗਾ ਕਿ ਜਿਹੜੇ ਗਰੀਬ ਤੋਂ ਗਰੀਬ ਮੁਲਕ ਨੇ, ਨਾਮੀਬੀਆ ਵਰਗੇ ਜਾਂ ਫਿਰ ਹੋਰ, ਉਹ ਵੀ ਨਹੀਂ ਵਰਤਦੇ ਉਸ ਨੂੰ, ਅਫਰੀਕਨ ਕੰਟਰੀਜ਼ ਨਹੀਂ ਵਰਤਦੀਆਂ ਉਹਨੂੰ, ਤੇ ਇੰਡੀਆ ਵਰਤ ਰਿਹਾ ਸੀਗਾ। ਤੇ ਇਹ ਤਾਂ ਉਹ ਤੋਂ ਵੀ 10 ਸਾਲ ਪੁਰਾਣਾ ਹੈ ਜੀ। ਇਹ ਤਾਂ 1963 ਦਾ ਹੈਗਾ ਮਿਗ 21 ਤੇ 400 ਤੋਂ ਜ਼ਿਆਦਾ ਕ੍ਰੈਸ਼ ਹੋ ਚੁੱਕੇ ਨੇ। ਤੇ ਆਪਾਂ ਲਗਾਤਾਰ ਜਿਹੜੀ ਇੰਡੀਅਨ 에ਅਰ ਫੋਰਸ ਹੈ ਉਹਦੀ ਮੋਡਰਨਾਈਜੇਸ਼ਨ ਦੀ ਲਗਾਤਾਰ ਗੱਲ ਕਰ ਰਹੇ ਹਾਂ। ਇਹਨਾਂ ਦਾ ਬਹੁਤ ਮਾੜਾ ਹਾਲ ਹੈ। ਜਿਹੜਾ ਇੰਡੀਆ ਪਾਕਿਸਤਾਨ ਦਾ ਕੰਫਲਿਕਟ ਚੱਲਿਆ ਸੀ ਮਈ 'ਚ, ਸੋਰੀ, ਉਹਦੇ 'ਚ ਇਹ ਕੁਛ ਵੀ ਕਹਿਣ ਇਹਨਾਂ ਦੇ 5 ਫਾਈਟਰ ਜੈਟ ਉਹਨਾਂ ਨੇ ਡਿੱਗੇ ਨੇ, ਉਹਨਾਂ ਨੇ ਗਿਰਾਏ ਨੇ, ਪਾਕਿਸਤਾਨ ਵਾਲਿਆਂ ਨੇ ਸਿੱਟੇ ਨੇ। ਤੇ ਮਤਲਬ ਇਹ ਲਗਾਤਾਰ ਗੱਲ ਹੁੰਦੀ ਰਹੀ ਹੈ। ਈਵਨ ਮੈਂ ਤਾਂ ਉਹ ਵਾਲਾ ਵੀ ਧਿਆਨ ਕਰਦਾ ਜਦੋਂ 65 ਦੀ ਜੰਗ ਚੱਲ ਰਹੀ ਸੀ ਉਦੋਂ ਜਿਹੜੇ ਪਾਕਿਸਤਾਨ ਦੇ ਜਿਹੜੇ ਫਾਈਟਰ ਜੈਟ ਸੀਗੇ ਉਹ ਇੰਡੀਆ ਦੇ ਵਿੱਚ ਭੰਗੜਾ ਪਾ ਰਹੇ ਸੀਗੇ ਜੀ, ਪੰਜਾਬ 'ਚ ਫਿਰ ਰਹੇ ਸੀਗੇ। ਪੰਜਾਬ 'ਚ ਜਿਵੇਂ ਫਰੀਦਕੋਟ ਵਾਲਾ ਜਿਹੜਾ ਰਾਜਾ ਸੀ ਉਹ ਥੋੜ੍ਹਾ ਆਪਾਂ ਕਹਿ ਲਓ ਕਿ ਫੁਕਰਾ ਜਿਹਾ ਸੀਗਾ ਤੇ ਉਹਨੇ ਇੱਕ ਆਪਣੀ ਉਹ ਰੱਖੀ ਹੋਈ ਸੀ, 에ਅਰ ਸਟ੍ਰਿਪ ਰੱਖੀ ਹੋਈ ਸੀ। ਤੇ ਉਹਨਾਂ ਨੂੰ ਲੱਗਿਆ ਪਾਕਿਸਤਾਨੀ ਇੱਥੇ ਫਿਰ ਰਹੇ ਸੀ ਫਰੀਦਕੋਟ 'ਚ, ਉਹਨਾਂ ਨੂੰ ਲੱਗਿਆ ਕਿ ਇਹ ਵੀ ਕੋਈ ਇੰਡੀਅਨ 에ਅਰ ਫੋਰਸ ਦੀ 에ਅਰ ਸਟ੍ਰਿਪ ਹੋਊਗੀ। ਉਹਨਾਂ ਨੇ ਠਾਹ ਦੇਣੀ ਫਰੀਦਕੋਟ ਦੇ ਰਾਜੇ ਦੇ 에ਅਰ ਸਟ੍ਰਿਪ ਤੇ ਬੰਮ ਡੇਗਤਾ। ਇਸ ਵਾਰ ਵੀ ਜਿਹੜਾ ਆਪਾਂ ਨੂੰ ਪਤਾ ਹੈ ਕਿ ਪਠਾਨ 에ਅਰਪੋਰਟ ਜਿਹੜਾ 에ਅਰਬੇਸ ਹੈ ਜਾਂ ਫਿਰ ਜਲੰਧਰ ਵਾਲਾ ਹੋ ਗਿਆ, ਜਾਂ ਫਿਰ ਆਪਾਂ ਨੂੰ ਪਤਾ ਹੈ ਕਿ ਈਵਨ ਬਰਨਾਲੇ ਤੱਕ ਵੀ ਜਿਹੜੇ 에ਅਰਬੇਸ ਹੈਗੇ ਆ ਉੱਥੇ ਵੀ ਲੋਕਾਂ ਨੇ ਧਮਾਕੇ ਸੁਣੇ ਨੇ। ਲੇਕਿਨ ਅੰਦਰ ਕੀ ਹੋਇਆਗਾ, ਕਿੰਨਾ ਨੁਕਸਾਨ ਹੋਇਆਗਾ ਇੰਡੀਆ ਦੇ 에ਅਰਬੇਸਿਸ ਤੇ, ਉਹਦੇ ਬਾਰੇ ਮਤਲਬ ਹਜੇ ਇੰਡੀਆ ਨੇ ਓਪਨ ਨਹੀਂ ਕੀਤਾ, ਬਾਹਰ ਹੀ ਨਹੀਂ ਆਉਣ ਦਿੱਤਾ। ਮਤਲਬ DC ਨੂੰ ਵੀ ਅੰਦਰ ਵੜਨ ਦੀ ਆਪਾਂ ਨੂੰ ਪਤਾ ਹੈ ਕਿ ਇਜਾਜ਼ਤ ਨਹੀਂ ਸੀ। ਐਡਾ ਇਹਨਾਂ ਨੇ ਟਾਈਟ ਰੱਖਿਆ ਜੀ ਕੰਮ ਇਸ ਵਾਰ। ਜੀ 2006 ਦਾ ਜਿਹੜਾ ਮੁੰਬਈ ਟ੍ਰੇਨ ਬਲਾਸਟ ਸੀ ਉਸ ਨੂੰ ਲੈ ਕੇ ਆਪਾਂ ਜਾਣਦੇ ਹਾਂ ਮੁੰਬਈ ਕੋਰਟ ਦੇ ਵੱਲੋਂ ਫੈਸਲਾ ਆਇਆ ਸੀ ਤੇ ਹੁਣ ਮੁੰਬਈ ਸਰਕਾਰ ਨੇ ਫੈਸਲਾ ਕੀਤਾ ਹੈ ਸੁਪਰੀਮ ਕੋਰਟ ਜਾਣ ਦਾ ਜੀ। ਇਸ ਤੇ ਅੱਗੇ ਤਫਸੀਲ ਕੀ ਹੈ? ਹਾਂਜੀ, ਜਿਵੇਂ ਕੱਲ ਆਪਾਂ ਇਹ ਖਬਰ ਸੁਣਾ ਰਹੇ ਸੀ ਉਦੋਂ ਹੀ ਮੈਂ ਦੱਸ ਰਿਹਾ ਸੀਗਾ ਕਿ ਇਹਦੇ ਤੇ ਪੱਕਾ ਜਿਹੜੇ ਮਹਾਰਾਸ਼ਟਰ ਪੁਲਿਸ ਹੈ ਉਹ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਵਿੱਚ ਜਾਊਗੀ ਤੇ ਉਹਨਾਂ ਨੇ ਫੈਸਲਾ ਲੈ ਲਿਆਗਾ। ਸੁਪਰੀਮ ਕੋਰਟ 'ਚ ਜਿਹੜੇ ਮਹਾਰਾਸ਼ਟਰ ਸਰਕਾਰ ਵੱਲੋਂ ਸੋਲੀਸਿਟਰ ਜਨਰਲ ਨੇ ਤੁਸ਼ਾਰ ਮਹਿਤਾ, ਉਹਨਾਂ ਨੇ ਤੁਰੰਤ ਬਿਲਕੁਲ ਤਤਕਾਲ ਤੌਰ 'ਤੇ ਸੁਣਵਾਈ ਦੀ ਅਪੀਲ ਕੀਤੀ ਹੈਗੀ ਆ। ਉਹਦੇ 'ਚ ਜਿਹੜਾ ਫੈਸਲਾ ਆਇਆ ਸੀ 12 ਆਰੋਪੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ, ਜਿਹਦੇ 'ਚ ਇੱਕ ਤਾਂ ਮਰ ਗਿਆ ਸੀਗਾ ਕਰੋਨਾ ਦੌਰਾਨ। ਤੇ ਦੇਖੋ ਇਹਦੇ 'ਚ ਇਹੀ ਹੈ ਕਿ 2006 'ਚ ਜਿਹੜਾ ਸੀਰੀਅਲ ਬਲਾਸਟ ਹੋਏ ਸੀ ਬੰਬੇ 'ਚ, ਟ੍ਰੇਨ ਬਲਾਸਟ, ਉਹਦੇ 'ਚ 199 ਲੋਕ ਮਾਰੇ ਗਏ ਸੀ। ਵੱਡਾ ਨੰਬਰ ਹੁੰਦਾ, ਤਕਰੀਬਨ 850 ਲੋਕ ਘਾਇਲ ਹੋਏ ਸੀ। ਪਰ ਹੁਣ ਕੋਰਟ ਇਹ ਕਹਿ ਰਿਹਾ ਗਾ ਕਿ ਜਿਹੜੇ ਬੰਦੇ ਫੜੇ ਹੋਏ ਨੇ ਇਹ ਪੁਲਿਸ ਜਿਹੜੀ ਥਿਅਰੀ ਪ੍ਰੋਵਾਈਡ ਕਰੀ ਇਹ ਤਾਂ ਪ੍ਰੂਵ ਹੀ ਨਹੀਂ ਕਰਦਾ ਕਿ ਇਹ ਆਰੋਪੀ ਨੇ, ਮਤਲਬ ਦੋਸ਼ੀ ਨੇ। ਤਾਂ ਇਸ ਕਰਕੇ ਉਹਨਾਂ ਨੂੰ ਬਰੀ ਕੀਤਾ ਗਿਆ ਸੀਗਾ। ਪਰ ਉਹਨਾਂ ਇੱਕ ਲੰਬਾ ਟਾਈਮ ਤਾਂ ਉਹ ਜੇਲ੍ਹ 'ਚ ਰਹਿ ਹੀ ਚੁੱਕੇ ਹੈਗੇ ਆ। 2006 'ਚ ਉਹਨਾਂ ਨੂੰ ਫੜਿਆ ਗਿਆ ਸੀ ਤੇ ਅੱਜ ਆਪਾਂ ਜਦੋਂ ਗੱਲ ਕਰ ਰਹੇ ਹਾਂ ਅੱਜ 2025 'ਚ ਗੱਲ ਕਰ ਰਹੇ ਹਾਂ, ਯਾਨੀ ਕਿ 19 ਸਾਲ ਤਾਂ ਉਹਨਾਂ ਦੇ ਜੇਲ੍ਹ 'ਚ ਲਵਾਤੇ। ਹੁਣ ਫਿਰ ਕੋਰਟ ਕਹਿ ਰਿਹਾ ਹੈਗਾ ਕਿ ਉਹ ਜਿਹੜੇ ਵਿਟਨਸ ਪੁਲਿਸ ਪ੍ਰੋਵਾਈਡ ਕਰ ਰਹੀ ਹੈ ਉਹ ਤਾਂ ਸਪੋਰਟ ਹੀ ਨਹੀਂ ਕਰਦੇ ਕਿ ਇਹ ਜਿਹੜਾ ਕਾਂਡ ਹੈ ਉਹਨਾਂ ਨੇ ਕੀਤਾ ਹੈਗਾ। ਤੇ ਇਹ ਚੱਕਰ ਹੈਗਾ ਜੀ। ਜੇ ਮੰਨ ਲਓ ਸੱਚੀਓ ਇਹ ਜਿਹੜੇ ਬੰਦੇ ਹੈਗੇ ਆ, ਸੁਪਰੀਮ ਕੋਰਟ 'ਚ ਵੀ ਇਹ ਕੇਸ ਡਿੱਗ ਜਾਂਦਾ ਗਾ ਤੇ ਇਹ ਬੰਦਿਆਂ ਨੂੰ ਇੱਜ਼ਤ ਮਤਲਬ ਕਹਿ ਲਈਏ ਕਿ ਬਰੀ ਕਰਨਾ ਪੈਂਦਾ ਗਾ, ਫਿਰ ਤਾਂ ਇਹ ਇੰਡੀਅਨ ਪੁਲਿਸਿੰਗ 'ਤੇ ਹੀ ਸਵਾਲ ਖੜਾ ਹੋ ਜਾਊਗਾ ਕਿ ਇਹ ਫਿਰ ਇਹਨਾਂ ਦਾ ਤਾਂ ਮਤਲਬ ਇਹ ਹੈ ਕਿ ਇਹ ਜਦੋਂ ਕੋਈ ਇਸ ਕਿਸਮ ਦਾ ਘਟਨਾਕ੍ਰਮ ਵਾਪਰਦਾ ਗਾ ਤਾਂ ਫਿਰ ਮਾਈਨੋਰਟੀਜ਼ ਨੂੰ ਫੜ ਕੇ ਅੰਦਰ ਦੇ ਦਿੰਦੇ ਨੇ ਤੇ ਫਿਰ ਬਾਅਦ 'ਚ ਉਹਨਾਂ ਦੇ ਗੋਲ ਮਤਲਬ ਆਪਾਂ ਐਵੀਡੈਂਸ ਪੇਸ਼ ਕਰਦੇ ਰਹਿੰਦੇ ਆ
ਤੇ ਬਾਅਦ 'ਚ ਫਿਰ 10-15 ਸਾਲ ਜੇਲ੍ਹ 'ਚ ਲਵਾ ਕੇ 20 ਸਾਲ ਜੇਲ੍ਹ 'ਚ ਲਵਾ ਕੇ ਕਹਿ ਦਿੰਦੇ ਆ ਕਿ ਇਹਨਾਂ ਕੋਲ ਐਵੀਡੈਂਸ ਤਾਂ ਹੈ ਹੀ ਨਹੀਂ, ਇਹਨਾਂ ਨੂੰ ਬਰੀ ਕਰ ਦਿਓ। ਫਿਰ ਤਾਂ ਮਤਲਬ ਇੰਡੀਆ ਦਾ ਜਿਹੜਾ ਪੂਰਾ ਜੁਡੀਸ਼ੀਅਲ ਸਿਸਟਮ ਹੈ, ਪੂਰੀ ਪੁਲਿਸਿੰਗ, ਉਹਦੇ 'ਤੇ ਸਵਾਲ ਖੜੇ ਹੋਣਗੇ, ਕਿਉਂਕਿ ਆਪਾਂ ਪਹਿਲਾਂ ਵੀ ਦੇਖ ਚੁੱਕੇ ਹਾਂ ਕਿ ਕਿੰਨੇ ਸਾਰੇ ਇੱਦਾਂ ਦੇ ਕੇਸ ਰਹੇ ਹੈਗੇ ਆ ਜਿਨ੍ਹਾਂ 'ਚ 12-12 15-15 ਸਾਲ ਬਾਅਦ ਲੋਕਾਂ ਨੂੰ ਛੱਡਣਾ ਪਿਆ ਗਾ, ਤੇ ਇਹ ਕਹਿ ਕੇ ਛੱਡਣਾ ਪਿਆ ਗਾ ਕਿ ਉਹਨਾਂ ਨੂੰ ਬਰੀਕ ਕੀਤਾ ਜਾਂਦਾ। 2016 'ਚ ਇੱਕ ਮੈਂ ਮੁਹੰਮਦ ਅਰਫਾਨ ਨਾਂ ਦੇ ਬੰਦੇ ਨੂੰ ਜਾਣਦਾ, ਉਹਦੇ ਨਾਲ ਮੇਰੀ ਮੁਲਾਕਾਤ ਵੀ ਰਹੀ ਹੈ। ਉਹਨੇ ਇੱਕ ਕਿਤਾਬ ਵੀ ਲਿਖੀ ਹੈਗੀ ਆ, ਫਰੇਮਡ ਐਜ਼ ਅ ਜੀ ਟੈਰਰਿਸਟ। ਉਹਨੂੰ 12 ਸਾਲ ਜੀ ਜੇਲ੍ਹ ਜੀ ਚ ਲਵਾਏ ਗਏ ਉਹਦੇ, ਤੇ ਉਹਨੂੰ ਬਾਅਦ ਚ ਕਹਿ ਦਿੱਤਾ ਗਿਆ 12 ਸਾਲ ਤੋਂ ਬਾਅਦ 2016 ਚ ਕਿ ਬਈ ਤੁਸੀਂ, ਤੁਹਾਡੇ ਖਿਲਾਫ ਕੋਈ ਸਬੂਤ ਨਹੀਂ ਹੈ, ਤੁਹਾਨੂੰ ਬਰੀ ਕੀਤਾ ਜਾਂਦਾ ਹੈ। ਹੁਣ ਅਗਲੇ ਦੇ ਤਾਂ 12 ਸਾਲ ਲੱਗੇ ਜੇਲ੍ਹ 'ਚ, ਤੇ ਉਹ ਜਦੋਂ ਉਹਨੂੰ ਜੇਲ੍ਹ 'ਚ ਫੜਿਆ ਗਿਆ ਸੀ ਪੁਲਿਸ ਵੱਲੋਂ, ਉਹ 18 ਸਾਲ ਦਾ ਸੀਗਾ। ਯਾਨੀ ਕਿ ਇਹ ਜਿਹੜੇ ਫੜੇ ਗਏ ਹੈਗੇ ਇਸ ਕੇਸ 'ਚ, ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਹੁਣ ਜਾ ਕੇ ਇਹ 35-36 ਸਾਲ ਦੇ ਹੋਏ ਨੇ। ਕੋਈ 38 ਸਾਲ ਦਾ, ਕੋਈ 40 ਸਾਲ ਦਾ। ਯਾਨੀ ਕਿ ਜਦੋਂ ਇਹਨਾਂ ਨੂੰ ਫੜਿਆ ਗਿਆ ਹੈਗਾ, ਇਹ ਸਾਰੇ ਕੋਈ 18 ਸਾਲ ਦਾ, ਕੋਈ 19 ਸਾਲ ਦਾ, ਕੋਈ 20 ਸਾਲ ਦਾ ਹੈਗਾ। ਤਾਂ ਇਹ ਸੀਰੀਅਸ ਚੀਜ਼ ਹੈ। ਮਤਲਬ ਜੀ ਕਿ ਮਤਲਬ ਫਿਰ ਤਾਂ ਇਹ ਹੈਗਾ ਕਿ ਕੋਈ ਕੋਈ ਕੁਛ ਵੀ ਵਾਪਰਦਾਗਾ, ਠਾ ਕੇ ਤੁਸੀਂ ਮਾਈਨੋਰਿਟੀਜ਼ ਨੂੰ ਇੱਥੇ ਫੜ ਕੇ ਜੇਲ੍ਹ 'ਚ ਦੇ ਦਿਓ, ਬਾਅਦ 'ਚ 15 ਸਾਲ 10 ਸਾਲ ਲਵਾ ਕੇ 20 ਸਾਲ ਲਵਾ ਕੇ ਕਹਿ ਦਿਓ ਕਿ ਹਾਂ ਇਹ ਤਾਂ ਸੀਗੇ ਨਹੀਂ ਜੀ। ਯਾਨੀ ਕਿ ਤੁਸੀਂ ਇੰਡੀਆ ਦੇ ਜਿਹੜੇ ਲੋਕ ਹੈਗੇ ਉਹਨਾਂ ਨਾਲ ਵੀ ਗਲਤ ਕਰ ਰਹੇ ਹੋ, ਉਹਨਾਂ ਨੂੰ ਵੀ ਨਹੀਂ ਦੱਸ ਰਹੇ ਕਿ ਅਸਲ 'ਚ ਕੌਣ ਸੀਗੇ ਇਹਦੇ ਪਿੱਛੇ, ਐਡਾ ਵੱਡਾ ਕਾਂਡ ਵਾਪਰਿਆ, ਉਹਦੇ ਸਹੀ ਦੋਖਿਆਂ ਨੂੰ ਤੁਸੀਂ ਵੀ ਨਹੀਂ ਫੜਦੇ। ਫਿਰ ਤੁਸੀਂ ਵੀ ਇੱਕ ਡਰਾਮਾ ਕਰ ਰਹੇ ਹੋ। ਜਿਵੇਂ ਪਹਿਲਗਾਮ 'ਚ ਇਹ ਹਮਲਾ ਹੋਇਆ, 26 ਇੰਡੀਅਨ ਸਿਵਿਲੀਅਨਸ ਦੀ ਡੈਥ ਹੋਈ। ਜਿਹੜੀ ਇੰਡੀਅਨ ਗਵਰਨਮੈਂਟ ਹੈ ਹੁਣ ਗੱਲ ਹੀ ਨਹੀਂ ਕਰ ਰਹੀ ਕਿ ਜਿਹੜੇ ਉਹ ਚਾਰ ਜਾਣੇ ਸੀਗੇ ਜਿਨ੍ਹਾਂ ਨੇ ਉੱਥੇ ਕੋਲਡ ਬਲੱਡਡ ਮਰਡਰਸ ਨੂੰ ਅੰਜਾਮ ਦਿੱਤਾ, ਜਿਨ੍ਹਾਂ ਨੇ ਮਾਰੇ 26 ਨਿਰਦੋਸ਼ ਲੋਕ, ਸਿਵਿਲੀਅਨ ਮਾਰੇ। ਉਹਨਾਂ ਦੇ ਚਾਰ ਜਿਹੜੇ ਦੋਸ਼ੀ ਹੈਗੇ ਆ, ਉਹ ਕਿੱਥੇ ਨੇ? ਹਜੇ ਤੱਕ ਉਹਨਾਂ ਨੂੰ ਕਿਉਂ ਨਹੀਂ ਫੜ ਪਾਈ ਹੈ ਇੰਡੀਅਨ ਏਜੰਸੀਆਂ? ਬਸ ਇੱਕ ਜੀ ਆਪਰੇਸ਼ਨ ਸੰਦੂਰ ਕਰਕੇ ਕਹਤਾ ਕਿ ਅਸੀਂ ਆਤੰਕਵਾਦੀਆਂ ਦਾ ਖਾਤਮਾ ਕਰਤਾ। ਇਹ ਤਾਂ ਦੱਸੋ ਕਿ ਉਹ ਆਤੰਕਵਾਦੀਆਂ ਨੂੰ ਤੁਸੀਂ ਮਾਰ ਕੇ ਆਏ ਹੋ ਜਿਹੜੇ ਕਿ ਇਸ ਅਟੈਕ 'ਚ ਸ਼ਾਮਿਲ ਸੀ, ਤੇ ਕੌਣ ਸੀ, ਕੀ ਤੁਸੀਂ ਤੇ ਕੀ ਸਬੂਤ ਹੈ ਕਿ ਤੁਸੀਂ ਮਾਰੇ ਹੈਗੇ ਆ? ਇਹ ਜਵਾਬਦੇਹੀ ਹੈ ਹੀ ਨਹੀਂ ਇੰਡੀਆ 'ਚ। ਮਤਲਬ ਕੋਈ ਇਸ ਕਿਸਮ ਦੇ ਬਲਾਸਟ ਵਗੈਰਾ ਹੁੰਦੇ, ਲੋਕਾਂ ਦੀ ਕਤਲ ਹੁੰਦੇ ਹੈਗੇ ਆ, ਬਾਅਦ 'ਚ ਕਿਸੇ ਨੂੰ ਫੜ ਕੇ ਅੰਦਰ ਦੇ ਦਿੰਦੇ ਆ, ਨਿਕਲਦਾ ਕੱਖ ਨਹੀਂ ਉਹਦੇ 'ਚ। ਨਾ ਜਿਹੜੇ ਸਹੀ ਆਪਾਂ ਕਹਿ ਲਈਏ ਕਿ ਜਿਹੜੇ ਦੋਸ਼ੀ ਹੁੰਦੇ ਉਹਨਾਂ ਤੱਕ ਪਹੁੰਚਿਆ ਜਾਂਦਾ ਹੈ, ਤੇ ਨਿਰਦੋਸ਼ਾਂ ਨੂੰ 12-12 15-15 20-20 ਸਾਲ ਤੁਸੀਂ ਜੇਲ੍ਹਾਂ ਚ ਲਵਾ ਦਿੰਦੇ ਹੋ। ਇਹ ਅਜੀਬ ਕਿਸਮ ਦਾ, ਮਤਲਬ ਆਪਾਂ ਕਹਿ ਲਓ ਕਿ ਫਿਰ ਤਾਂ ਜੁਡੀਸ਼ੀਅਲ ਸਿਸਟਮ ਤੇ ਹੀ ਸਵਾਲ ਖੜਾ ਹੁੰਦਾ ਗਾ, ਤੇ ਪੁਲਿਸਿੰਗ ਤੇ ਸਵਾਲ ਖੜਾ ਹੁੰਦਾ ਗਾ ਕਿ ਇੰਡੀਆ ਦੀ ਪੁਲਿਸ ਕੈਪੇਬਲ ਹੈ ਹੀ ਨਹੀਂ ਅਸਲ 'ਚ ਦੋਸ਼ੀਆਂ ਨੂੰ ਪਕੜਨ ਦੇ। ਇਹ ਵੀ ਸਵਾਲ, ਸੀਰੀਅਸ ਸਵਾਲ ਖੜੇ ਹੁੰਦੇ ਆ ਇੰਡੀਅਨ ਪੁਲਿਸ ਤੇ। ਜੀ। ਅਗਲੇ ਸਵਾਲ ਤੇ ਜੇਕਰ ਮੈਂ ਚੱਲਾਂ ਤਾਂ ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਹੋਣਾ ਤੇ ਇਲਜ਼ਾਮ ਲੱਗੇ ਨੇ, ਤੇ ਇਲਜ਼ਾਮ ਬੜੇ ਗੰਭੀਰ ਨੇ। ਕਹਿੰਦੇ ਨੇ ਕਿ ਨਸ਼ਾ ਕਰਨ ਦੇ ਇਲਜ਼ਾਮ ਉਹਨਾਂ ਦੇ ਸਾਥੀਆਂ ਨੇ ਲਾਏ ਨੇ। ਇਸ ਗੱਲ 'ਚ ਕਿੰਨੀ ਸੱਚਾਈ ਹੈ ਜੀ? ਨਹੀਂ ਨਹੀਂ, ਕੋਈ ਸੱਚਾਈ ਨਹੀਂ ਹੈ। ਬਸ ਇੱਕ ਆਪਾਂ ਕਹਿ ਲਓ ਕਿ ਇਹ ਪੂਰਾ ਚੱਲ ਰਿਹਾ ਗਾ ਕਿ ਪੁਲਿਸ ਕਹਿ ਰਹੀ ਹੈ ਕਿ ਸਾਨੂੰ ਜਿਹੜੇ ਅੰਮ੍ਰਿਤਪਾਲ ਦੇ ਜਿਹੜੇ ਸਾਥੀ ਨੇ, ਵਰਿੰਦਰ ਸਿੰਘ ਫੌਜੀ ਅਤੇ ਪ੍ਰਧਾਨ ਮੰਤਰੀ ਬਾਜੀ ਕੇ, ਉਹਨਾਂ ਨੇ ਸਾਨੂੰ ਬਿਆਨ ਦਿੱਤਾ ਹੈ ਕਿ ਜਿਹੜਾ ਅੰਮ੍ਰਿਤਪਾਲ ਸਿੰਘ ਹੈ, ਉਹ ਜਿਹੜੇ ਅੰਮ੍ਰਿਤਪਾਲ ਸਿੰਘ ਹਨ ਤੇ ਉਹ ਨਸ਼ੇ ਦਾ ਸੇਵਨ ਕਰਦੇ ਹਨ। ਤੇ ਇਹ ਮਤਲਬ ਅਜਨਾਲਾ ਅਦਾਲਤ 'ਚ ਜਿਹੜਾ ਚਲਾਨ ਪੇਸ਼ ਕੀਤਾ ਗਿਆ ਹੈਗਾ, ਉਹਦੇ 'ਚ ਇਸ ਗੱਲ ਦਾ ਜ਼ਿਕਰ ਹੈ। ਇਸ ਕਰਕੇ ਇਹ ਸਾਰਾ ਮੈਨੂੰ ਲੱਗਦਾ ਕਿ ਗੱਲ ਇਹ ਨਿਕਲ ਕੇ ਆਈ ਹੈ। ਦਰਅਸਲ ਦੇਖੋ, ਇਹ ਜਿਹੜਾ ਪੂਰਾ ਨਸ਼ੇ ਦਾ ਠੱਪਾ ਅੰਮ੍ਰਿਤਪਾਲ ਜਾਂ ਅੰਮ੍ਰਿਤਪਾਲ ਦੇ ਪਰਿਵਾਰ ਤੇ ਕਿਉਂ ਲਾਇਆ ਜਾ ਰਿਹਾ ਹੈਗਾ, ਇਹਦੀ ਖਾਸ ਵਜ੍ਹਾ ਹੈ। ਮੈਂ ਜਦੋਂ ਤੁਹਾਡੇ ਕੋਲ ਆਇਆ ਸੀਗਾ ਜਲੰਧਰ ਇਲਾਕੇ 'ਚ, ਉਸ ਤੋਂ ਪਹਿਲਾਂ ਮੈਂ ਤਰਨਤਾਰਨ ਅਤੇ ਪੱਟੀ ਦੇ ਇਲਾਕੇ 'ਚ ਵੀ ਫਿਰ ਕੇ ਆਇਆ ਸੀਗਾ, ਜੀ ਜੀ ਮਾਝੇ 'ਚ ਫਿਰ ਕੇ ਆਇਆ ਸੀਗਾ। ਉੱਥੇ ਜਿਹੜੀ ਮਹਿਲਾਵਾਂ ਨੇ, ਪੰਜਾਬ 'ਚ ਖਾਸ ਕਰ ਮਹਿਲਾਵਾਂ ਇਹ ਮੰਨਦੀਆਂ ਨੇ ਕਿ ਅੰਮ੍ਰਿਤਪਾਲ ਸਿੰਘ ਹੋਣੀ ਨਸ਼ੇ ਦੇ ਉਲਟ ਇੱਕ ਲੜਾਈ ਲੜ ਰਹੇ ਸੀਗੇ। ਉਹ ਮੁੰਡਿਆਂ ਨੂੰ ਅੰਮ੍ਰਿਤਪਾਨ ਕਰਾ ਰਹੇ ਸੀਗੇ, ਨਸ਼ੇ ਤੋਂ ਦੂਰ ਲੈ ਕੇ ਜਾ ਰਹੇ ਸੀਗੇ। ਤੇ ਜੀ ਹੁਣ ਮਤਲਬ ਇਹ ਗੱਲ ਸਰਕਾਰ ਵੀ ਸ਼ਾਇਦ ਸਰਵੇ ਵਗੈਰਾ ਕਰਵਾਉਂਦੀ ਹੋਊਗੀ, ਤੇ ਉਹਨੂੰ ਵੀ ਇਸ ਖਬਰ ਲੱਗੀ ਕਿ ਹਾਂ, ਅੰਮ੍ਰਿਤਪਾਲ ਦੀ ਪਪੂਲਰਿਟੀ ਦੀ ਇੱਕ ਵਜ੍ਹਾ ਇਹ ਹੈ ਕਿ ਉਹ ਨਸ਼ੇ ਦੇ ਖਿਲਾਫ ਬੋਲਦਾ ਸੀਗਾ। ਤੇ ਹੁਣ ਇਹਨੂੰ ਹੀ ਨਸ਼ੇ ਨਾਲ ਜੋੜਨ ਦੀ ਕੋਸ਼ਿਸ਼ ਹੈ, ਇਹਦੇ ਪਰਿਵਾਰ ਨੂੰ ਹੀ। ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਵੀ ਫੜਿਆ ਗਿਆ ਕਿ ਦੇਖੋ ਇਹਦੇ ਕੋਲ ਜੀ ਚਿੱਟਾ ਫੜਿਆ ਗਿਆ ਹੈਗਾ, ਇਹ ਚਿੱਟਾ ਲਾਉਂਦਾ ਸੀਗਾ। ਇੱਕ ਜੀ ਜੀ ਵੀਡੀਓ ਵੀ ਵਾਇਰਲ ਕਰਾਈ ਗਈ। ਹੁਣ ਇਹਨਾਂ ਤੇ ਹੀ ਜਿਹੜੇ ਇਹਨਾਂ ਦੇ ਸਾਥੀ ਹੈ ਵਰਿੰਦਰ ਫੌਜੀ ਅਤੇ ਪ੍ਰਧਾਨ ਮੰਤਰੀ ਬਾਜੀ ਕੇ, ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ ਪੁਲਿਸ 'ਚ ਬਿਆਨ ਦਿੱਤਾ। ਮਤਲਬ ਜਦ ਕਿ ਉਹ ਤਾਂ ਕੋਰਟ ਦੇ ਬਿਆਨ ਮੰਨੇ ਜਾਣਗੇ। ਜੇ ਕੋਰਟ 'ਚ ਦੋਵੇਂ ਮੁੱਕਰ ਜਾਣਗੇ, ਬਾਜੇ ਕੇ ਅਤੇ ਵਰਿੰਦਰ ਫੌਜੀ, ਤਾਂ ਮਤਲਬ ਸਾਫ਼ ਹੈ ਕਿ ਫਿਰ ਪੁਲਿਸ ਨੇ ਆਪਣੇ ਆਪ ਹੀ ਲਿਖ ਰੱਖਿਆ ਉਹ ਜਿਹੜਾ ਬਿਆਨ ਹੈ। ਤੇ
ਇਹ ਮੈਨੂੰ ਲੱਗਦਾ ਗਾ ਕਿ ਇਹ ਚੀਜ਼ ਹੈਗੀ ਆ। ਉਹਨਾਂ ਦੇ ਵਕੀਲ ਵੀ ਇਹੀ ਕਹਿ ਰਹੇ ਨੇ ਕਿ ਇਹ ਤਾਂ ਸਿਰਫ ਔਰ ਸਿਰਫ ਬਾਈ ਇਲੈਕਸ਼ਨਸ ਕਰਕੇ ਤਰਨਤਾਰਨ 'ਚ, ਕਿਉਂਕਿ ਪਾਰਟੀ ਨੇ ਫੈਸਲਾ ਲਿਆ ਗਿਆ ਉੱਥੇ ਲੜਨ ਦਾ, ਤੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਗਾ। ਤੇ ਉਹ ਸੁਪਰੀਮ ਕੋਰਟ 'ਚ ਉਹਨਾਂ ਦੇ ਤੀਜੀ ਵਾਰ ਜਿਹੜਾ ਉਹਨਾਂ ਤੇ NSA ਲਾਇਆ ਗਿਆ ਹੈ, ਉਹਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਜਾਊਗੀ। ਤੇ ਉਸ ਤੋਂ ਪਹਿਲਾਂ ਕਿਤੇ ਨਾ ਕਿਤੇ ਪੁਲਿਸ ਉਹਨਾਂ ਦੀ ਪਬਲਿਕ ਇਮੇਜ ਨੂੰ ਡੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੈਨੂੰ ਵੀ ਇਹ ਲੱਗਦਾ ਗਾ ਕਿ ਕਿਤੇ ਨਾ ਕਿਤੇ ਪਬਲਿਕ ਇਮੇਜ 'ਚ ਖਾਸ ਕਰ ਨਸ਼ੇ ਨਾਲ ਜੋੜ ਕੇ ਅੰਮ੍ਰਿਤਪਾਲ ਨੂੰ ਕਿਵੇਂ ਡੈਂਟ ਕੀਤਾ ਜਾ ਸਕਦਾ ਗਾ, ਉਸ ਸਾਰੇ ਕਿਸਮ ਦੀ ਇਹ ਕਾਰਵਾਈ ਹੈ। ਜੀ, ਸੋ ਦਰਬਾਰ ਸਾਹਿਬ ਨੂੰ 9 ਧਮਕੀਆਂ ਆਉਣ ਤੋਂ ਬਾਅਦ ਹੁਣ ਅਗਲਾ ਥ੍ਰੈਟ ਅੰਮ੍ਰਿਤਸਰ ਦੇ ਵਿੱਚ ਰਾਜਾ ਸਾਂਸੀ 에ਅਰਪੋਰਟ ਨੂੰ ਭੇਜਿਆ ਗਿਆ। ਕਹਿੰਦੇ ਇਸ ਦੀ ਜਿਹੜੀ ਵੀ ਬਣਤਰ ਹੈ ਉਹ ਸਾਰੀ ਪਹਿਲੀਆਂ ਧਮਕੀਆਂ ਵਰਗੀ ਹੀ ਹੈ ਜੀ। ਕੀ ਕਹਿ ਰਹੇ ਨੇ ਹੁਣ? ਬਿਲਕੁਲ, ਦੇਖੋ 9 ਈਮੇਲ ਜਿਹੜੀ ਭੇਜੀਆਂ ਗਈਆਂ ਸੀਗੀਆਂ ਦਰਬਾਰ ਸਾਹਿਬ ਨੂੰ ਉੱਤੇ ਅਟੈਕ ਕਰਨ ਦੀਆਂ, ਤੇ ਉਹਦੇ 'ਚ ਉਹ ਲੈਂਗੁਏਜ ਵੀ ਦਾ ਆਪਾਂ ਜ਼ਿਕਰ ਕਰ ਚੁੱਕੇ ਹਾਂ। ਹੁਣ ਕੱਲ੍ਹ ਇੱਕ ਦੁਬਾਰੇ ਥ੍ਰੈਟ ਈਮੇਲ ਆਈ, ਉਹਦੇ 'ਚ ਜਿਹੜੇ ਅੰਮ੍ਰਿਤਸਰ 'ਚ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਹੈ, ਉਹਦੇ ਤੇ ਉਹਨੂੰ ਬੰਮ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈਗੀ ਆ। ਪੈਟਰਨ ਉਹੀ ਹੈ, ਉਸੇ ਕਿਸਮ ਦਾ ਮਾਮਲਾ ਗਾ। ਤੇ ਉਹਦੇ 'ਚ ਦੇਖੋ ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ IP ਐਡਰੈਸ ਪਤਾ ਨਹੀਂ ਕੀ ਟਰੈਕ ਕਰ ਲਏ। ਉਧਰ ਪੁਲਿਸ ਕਹਿ ਰਹੀ ਹੈ ਕਿ ਨਹੀਂ ਇਹ ਜਿਹੜਾ ਆਰੋਪੀ ਨੇ ਉਹ ਡਾਰਕ ਨੈਟ ਦਾ ਪ੍ਰਯੋਗ ਕਰ ਰਹੇ ਨੇ, ਇਸ ਕਰਕੇ IP ਐਡਰੈਸ ਟਰੈਕ ਨਹੀਂ ਕੀਤੇ ਜਾ ਰਹੇ। ਇਸ ਕਿਸਮ ਦੀ ਗੱਲ ਆ ਰਹੀ ਹੈ। ਹੁਣ ਮਤਲਬ ਜਾਂ ਤਾਂ ਭਗਵੰਤ ਮਾਨ ਸੱਚ ਬੋਲ ਰਿਹਾ ਹੈਗਾ, ਜਾਂ ਫਿਰ ਉਹਨਾਂ ਦੀ ਪੁਲਿਸ ਸੱਚ ਬੋਲ ਰਹੀ ਹੈ। ਇੱਕ ਇਹਦੇ ਚ ਇਹ ਪੇਂਚ ਹੈ। ਮੈਂ ਮਤਲਬ ਅੱਜ ਦੇਖ ਰਿਹਾ ਸੀਗਾ, ਭਗਵੰਤ ਮਾਨ ਕਹਿ ਰਿਹਾ ਹੈਗਾ ਕਿ ਅਸੀਂ ਨਹੀਂ ਛੱਡਾਂਗੇ, ਸਿਕਿਉਰਿਟੀ ਟਾਈਟ ਹੈ, ਅਸੀਂ IP ਐਡਰੈਸ ਟਰੈਕ ਕਰ ਲਏ, ਅਸੀਂ ਜਲਦੀ ਫੜ ਲਵਾਂਗੇ, ਇਹ ਕਰ ਲਵਾਂਗੇ, ਉਸ ਕਿਸਮ ਦੀ ਗੱਲ ਹੈ। ਪੁਲਿਸ ਮੀਡੀਆ 'ਚ ਕਹਿ ਰਹੀ ਹੈ, ਈਵਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਬਿਆਨ ਹੈ ਇਹ। ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ, ਉਹ ਕਹਿ ਰਹੇ ਨੇ ਕਿ ਡਾਰਕ ਨੈਟ ਦੇ ਕਾਰਨ IP ਐਡਰੈਸ ਦੀ ਲੋਕੇਸ਼ਨ ਅੱਡ-ਅੱਡ ਦੇਸ਼ਾਂ ਦੀ ਦਿਖਾਈ ਜਾ ਰਹੀ ਹੈ, ਅਸੀਂ ਉਹਨਾਂ ਨੂੰ ਟਰੈਕ ਨਹੀਂ ਕਰ ਪਾ ਰਹੇ। ਉਹ ਪਹਿਲਾਂ ਆਊਟਲੁੱਕ ਤੋਂ ਈਮੇਲ ਭੇਜ ਰਹੇ ਸੀਗੇ, ਹੁਣ ਈਮੇਲ ਤੋਂ ਭੇਜ ਰਹੇ ਨੇ। ਹੁਣ ਹੌਟਮੇਲ ਵੀ ਇਸਤੇਮਾਲ ਕੀਤੀ ਗਈ ਹੈ। ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੀ ਅਸਲ IP ਐਡਰੈਸ ਦੀ ਜਿਹੜੀ ਲੋਕੇਸ਼ਨ ਉਹ ਖੰਗਾਲੀ ਜਾਵੇ, ਪਰ ਹਜੇ ਅਸੀਂ ਮਤਲਬ ਇਹਦੇ 'ਚ ਇਹ ਕਰਨ 'ਚ ਕਾਮਯਾਬ ਨਹੀਂ ਹੋ ਰਹੇ। ਮਤਲਬ ਪੁਲਿਸ ਕੁਛ ਹੋਰ ਕਹਿ ਰਹੀ ਹੈ, ਸੂਬੇ ਦਾ ਮੁੱਖ ਮੰਤਰੀ ਕੁਛ ਹੋਰ ਕਹਿ ਰਿਹਾ ਹੈਗਾ। ਇਹ ਸੀਰੀਅਸ ਥ੍ਰੈਟਸ ਨੇ। ਇਹਨਾਂ ਦੇ ਪਿੱਛੇ ਜੋ ਕੁਛ ਵੀ ਹੈ, ਮੈਨੂੰ ਲੱਗਦਾ ਗਾ ਕਿ ਫੜੇ ਜਾਣੇ ਚਾਹੀਦੇ ਜੋ ਵੀ ਹੈ ਕਿਆ। ਤੇ ਇਹਦੇ ਪਿੱਛੇ ਇਹਦਾ ਇੱਕ ਕਾਰਨ ਤਾਂ ਇਹ ਹੈ ਕਿ ਲੋਕਾਂ 'ਚ ਡਰ ਪੈਦਾ ਕਰਨਾ, ਲੋਕਾਂ 'ਚ ਆਪਾਂ ਕਹਿ ਲਓ ਕਿ ਅਫਰਾ ਤਫਰੀ ਦਾ ਮਾਹੌਲ ਪੈਦਾ ਕਰਨਾ, ਤੇ ਉਹਨਾਂ 'ਚ ਇੱਕ ਡਰ 'ਚ ਮਨ 'ਚ ਡਰ ਬਿਠਾਉਣਾ ਕਿ ਦੇਖੋ ਜਿਹੜੇ ਮਤਲਬ ਇਹ ਬਹੁਤ ਹੇਟਰਡ ਵਾਲਾ ਕੰਮ ਹੈ ਜੀ। ਤੇ ਇਹਦੇ ਤੇ ਮੈਨੂੰ ਲੱਗਦਾ ਗਾ ਕਿ ਛੇਤੀ ਤੋਂ ਛੇਤੀ ਕਾਰਵਾਈ ਹੋਣੀ ਚਾਹੀਦੀ। ਜੀ, ਜੇਕਰ ਅਗਲੀ ਖਬਰ ਤੇ ਚੱਲੀਏ ਤਾਂ ਉਧਰ ਅਕਾਲੀ ਆਗੂ ਵਿਕਰਮ ਮਜੀਠੀਆ ਜਿਹੜੇ ਇਸ ਸਮੇਂ ਜੇਲ੍ਹ 'ਚ ਨੇ, ਉਹ ਬੈਰਕ ਬਦਲਣ ਦੀ ਮੰਗ ਕਰ ਰਹੇ ਸੀ। ਕੀ ਬੈਰਕ ਬਦਲਣ ਦਾ ਹੁਕਮ ਹੋ ਗਿਆ ਜਾਂ ਫਿਰ ਨਾ ਹੀ ਨਸੀਬ ਹੋਈ ਹੈ? ਬੇਸਿਕਲੀ ਅੱਜ ਮੋਹਾਲੀ ਕੋਰਟ ਦੇ ਵਿੱਚ ਇੱਕ ਜ਼ਮਾਨਤ ਯਾਚਕਾ ਤੇ ਸੁਣਵਾਈ ਹੋ ਰਹੀ ਸੀ। ਉਸੇ ਦੌਰਾਨ ਹੀ ਇਹ ਗੱਲ ਆਈ ਸੀ। 2 ਘੰਟੇ ਉਹਨਾਂ ਦੀ ਜ਼ਮਾਨਤ ਯਾਚਕਾ ਤੇ ਬਹਿਸ ਚੱਲੀ ਹੈਗੀ ਆ। ਉਹਦੇ 'ਚ ਇਹ ਵੀ ਕਿਹਾ ਗਿਆ ਸੀਗਾ ਕਿ ਜਿਹੜੀ ਜੇਲ੍ਹ ਦੀ ਬੈਰਕ ਹੈ ਉਹਨੂੰ ਬਦਲਿਆ ਜਾਵੇ। ਉਹਦੇ ਤੇ ਫਿਰ ਅਦਾਲਤ ਨੇ ਕਿਹਾ ਹੈਗਾ ਕਿ DGP ਜਿਹੜਾ ਜੇਲ੍ਹ ਹੈ ਉਹ 2 ਦਿਨਾਂ ਅੰਦਰ ਰਿਪੋਰਟ ਸੌਂਪੇ ਕਿ ਬਈ ਉਹਨਾਂ ਨੂੰ ਕਿਸ ਕਿਸਮ ਦੀ ਜਿਹੜੀ ਬੈਰਕ ਹੈ ਉਹ ਪ੍ਰੋਵਾਈਡ ਕੀਤੀ ਗਈ ਹੈਗੀ ਆ। ਇਸ ਮਾਮਲੇ ਤੇ ਸਰਕਾਰ ਤੋਂ ਜਵਾਬ ਮੰਗਿਆ ਗਾ, ਤੇ ਗਰਾਊਂਡ ਆਫ ਅਰੈਸਟ ਬਾਬਤ ਜਿਹੜੀ ਫਾਈਲ ਸੀਗੀ ਸਰਕਾਰ ਉਹਨੇ ਅੱਜ ਫਾਈਲ ਕੀਤਾ, ਆਪਣੀ ਫਾਈਲ ਦਿੱਤੀ ਹੈ, ਆਪਣਾ ਜਵਾਬ ਫਾਈਲ ਕੀਤਾ ਹੈ। ਤੇ ਜਿਹੜੀ ਅਗਲੀ ਸੁਣਵਾਈ ਹੈ 25 ਜੁਲਾਈ ਨੂੰ ਹੋਊਗੀ, ਅਗਲੀ ਬਹਿਸ 25 ਜੁਲਾਈ ਨੂੰ ਹੋਊਗੀ। ਤਾਂ ਦੇਖਦੇ ਹਾਂ ਕਿ ਕੀ ਉਹਨਾਂ ਨੂੰ ਮਤਲਬ ਉਹਨਾਂ ਦੀ ਬੈਰਕ ਬਦਲੀ ਜਾਊਗੀ ਜਾਂ ਨਹੀਂ ਬਦਲੀ ਜਾਊਗੀ, ਉਹਨਾਂ ਨੂੰ ਜ਼ਮਾਨਤ 25 ਨੂੰ ਮਿਲਦੀ ਹੈ ਜਾਂ ਨਹੀਂ ਮਿਲਦੀ। ਪਰ ਅੱਜ 2 ਘੰਟੇ ਬਹਿਸ ਹੋਈ ਹੈ, ਤੇ ਕਾਫੀ ਇਹਦੇ ਬਾਰੇ ਮਤਲਬ ਡਿਟੇਲ ਇੱਕ ਚੀਜ਼ਾਂ ਬਾਰੇ ਗੱਲ ਹੋਈ ਹੈ ਕੋਰਟ 'ਚ। ਤੇ 25 ਜੁਲਾਈ ਨੂੰ ਉਹਨਾਂ ਦੀ ਇੱਕ ਅਹਿਮ ਤਰੀਕ ਹੋਊਗੀ। ਜੀ, ਜੇਕਰ ਅਗਲੀ ਖਬਰ ਤੇ ਚੱਲੀਏ ਤਾਂ ਪੰਜਾਬ ਸਰਕਾਰ ਨੇ ਅੱਜ ਲੈਂਡ ਪੂਲਿੰਗ ਨੂੰ ਲੈ ਕੇ ਖਾਸ ਤੌਰ ਤੇ ਕੈਬਨਿਟ ਮੀਟਿੰਗ ਕੀਤੀ, ਤੇ ਉਸ ਕੈਬਨਿਟ ਮੀਟਿੰਗ ਦੇ ਵਿੱਚ ਕਈ ਸਾਰੇ ਫੈਸਲੇ ਉਹਨਾਂ ਦੇ ਵੱਲੋਂ ਲਏ ਗਏ ਨੇ। ਖਾਸ ਤੌਰ ਤੇ ਲੈਂਡ ਪੂਲਿੰਗ ਤੇ ਹੀ ਇੰਨਾ ਜ਼ਿਆਦਾ ਧਿਆਨ ਕਿਉਂ ਦਿੱਤਾ ਜਾ ਰਿਹਾ, ਤੇ ਪੂਰੇ ਦੀ ਪੂਰੀ ਕੈਬਨਿਟ ਮੀਟਿੰਗ 'ਚ ਸਿਰਫ ਤੇ ਸਿਰਫ ਕਹਿੰਦੇ ਲੈਂਡ ਪੂਲਿੰਗ ਹੀ ਸੈਂਟਰ ਪੁਆਇੰਟ ਰਿਹਾ, ਤੇ ਕਈ ਸਾਰੀਆਂ ਚੀਜ਼ਾਂ ਅਲੱਦੀਆਂ ਗਈਆਂ ਨੇ ਜਿਹੜੀਆਂ ਪਹਿਲਾਂ 30,000 ਕਿਹਾ ਜਾ ਰਿਹਾ ਸੀ, ਉਸ ਨੂੰ ਹੁਣ 1 ਲੱਖ
ਤੱਕ ਕਹਿ ਦਿੱਤਾ ਗਿਆ। ਇਹ ਸਾਰੀਆਂ ਗੱਲਾਂ ਬਾਤਾਂ ਕਿਉਂ ਚੇਂਜ ਕਰਨੀਆਂ ਪੈ ਰਹੀਆਂ ਨੇ? ਕਿਉਂਕਿ ਵਿਰੋਧ ਤਾਂ ਪੂਰੇ ਸਿਖਰ ਤੇ ਹੈ। ਕੀ ਇਹਨਾਂ ਨੂੰ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਵਾਧਾ ਕਰਕੇ ਪੈਸਿਆਂ ਦੇ ਵਿੱਚ ਜਾਂ ਚੀਜ਼ਾਂ ਨੂੰ ਥੋੜਾ ਅੱਗੇ ਪਿੱਛੇ ਕਰਕੇ ਇਹ ਲੋਕਾਂ ਨੂੰ ਮਨਾ ਸਕਦੇ ਨੇ ਜੀ? ਦੇਖੋ, ਤੁਸੀਂ ਸਹੀ ਕਹਿ ਰਹੇ ਹੋ ਕਿ ਜਿਹੜਾ ਵਿਰੋਧ ਜਿੰਨਾ ਜ਼ਿਆਦਾ ਹੋ ਰਿਹਾ ਗਾ ਇਹਨਾਂ ਦਾ, ਤੇ ਆਪਾਂ ਦੇਖ ਰਹੇ ਹਾਂ ਲੁਧਿਆਣਾ ਜ਼ਿਲ੍ਹਾ ਹੋ ਗਿਆ, ਅੰਮ੍ਰਿਤਸਰ, ਮਾਨਸਾ, ਮੋਹਾਲੀ, ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਕਿਸਾਨ ਹੈਗੇ ਉਹਨਾਂ ਦੇ ਉਲਟ ਅੰਦੋਲਨ ਕਰ ਰਹੇ ਨੇ। ਈਵਨ ਜਿਹੜੇ ਆਪੋਜੀਸ਼ਨ ਪਾਰਟੀਆਂ ਹੈਗੀਆਂ ਉਹਨਾਂ ਨੂੰ ਵੀ ਸਟੈਂਡ ਲੈਣਾ ਪੈ ਰਿਹਾ ਗਾ, ਉਹਨਾਂ ਨੂੰ ਵੀ ਅੰਦੋਲਨ ਕਰਨਾ ਪੈ ਰਿਹਾ ਗਾ। ਤੇ ਇਸੇ ਕਰਕੇ ਬੈਕਫੁੱਟ ਤੇ ਸਰਕਾਰ ਤਾਂ ਦਿਖ ਰਹੀ ਹੈ। ਉਸੇ 'ਚ ਉਹਨਾਂ ਨੇ ਪਹਿਲਾਂ ਕਿਹਾ ਕਿ ਅਸੀਂ 30,000 ਰੁਪਇਆ ਸਾਲ ਦਾ ਦੇਵਾਂਗੇ 1 ਏਕੜ ਦਾ। ਹੁਣ ਕਹਿ ਰਿਹਾ ਕਿ ਅਸੀਂ 1 ਲੱਖ ਰੁਪਇਆ ਸਾਲਾਨਾ ਦੇਵਾਂਗੇ ਜਦੋਂ ਤੱਕ ਉਹ ਵਿਕਸਿਤ ਨਹੀਂ ਹੋ ਜਾਂਦਾ। ਤੇ ਉਹਦੇ 'ਚ ਫਿਰ ਅਸੀਂ ਹਰ ਸਾਲ 10% ਇਜ਼ਾਫਾ ਵੀ ਕਰਦੇ ਰਵਾਂਗੇ ਕਿ ਪਹਿਲੇ ਸਾਲ 1 ਲੱਖ, ਫਿਰ ਅਗਲੇ ਸਾਲ 1,10,000। ਜੇ ਮਤਲਬ ਦੇਰੀ ਹੁੰਦੀ ਹੈ, ਮਤਲਬ ਉਹ ਜਿੰਨੇ ਟਾਈਮ 'ਚ ਉਹ ਡਿਵੈਲਪ ਕਰਨ ਦੀ ਗੱਲ, ਉਹ ਉਨੇ ਟਾਈਮ 'ਚ ਨਹੀਂ ਹੁੰਦਾ, ਫਿਰ ਇਹ 10% ਇਜ਼ਾਫਾ ਕਰਦੇ ਜਾਣਗੇ। ਤੇ ਉਹਦੇ 'ਚ ਕਹਿ ਰਿਹਾ ਕਿ ਜਦੋਂ ਤੱਕ ਡਿਵੈਲਪ ਨਹੀਂ ਹੋਊਗਾ ਉਦੋਂ ਤੱਕ ਕਿਸਾਨ ਖੇਤੀ ਵੀ ਕਰ ਸਕਦੇ ਨੇ। ਇਸ ਕਿਸਮ ਦੀਆਂ ਗੱਲਾਂ ਲਗਾਤਾਰ ਕਹੀਆਂ ਜਾ ਰਹੀਆਂ ਨੇ। ਤੇ ਇਹਦੇ 'ਚ ਬਾਰ-ਬਾਰ ਮਾਨ ਸਰਕਾਰ ਬਹੁਤ ਕੋਸ਼ਿਸ਼ ਕਰ ਰਹੀ ਹੈ। ਪੱਤਰਕਾਰਾਂ ਨਾਲ ਵੀ ਉਹ ਲਗਾਤਾਰ ਇਸ ਮਸਲੇ ਤੇ ਚੀਜ਼ਾਂ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪੱਤਰਕਾਰਾਂ ਰਾਹੀਂ ਬਾਰ-ਬਾਰ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਕਿ ਮੀਡੀਆ ਵੀ ਚਲਾਵੇ ਕਿ ਦੇਖੋ ਸਰਕਾਰ ਇੰਨਾ ਵਧੀਆ ਕਰ ਰਹੀ ਹੈ। ਪਰ ਕਿਸਾਨਾਂ ਨੂੰ ਇੱਕ ਗੱਲ ਸਮਝ ਆਈ ਹੋਈ ਹੈ ਕਿ ਬੇਸਿਕਲੀ ਇਹ ਜਿਹੜਾ ਪੂਰਾ ਸਿਸਟਮ ਹੈ, ਪੂਰੀ ਐਕਸਰਸਾਈਜ਼ ਹੈ, ਉਹ ਕਿਤੇ ਨਾ ਕਿਤੇ 2027 ਵਾਸਤੇ ਪੈਸਾ ਇਕੱਠਾ ਕਰਨਾ ਚਾਹ ਰਹੇ ਨੇ ਵੱਡੇ ਬਿਲਡਰਾਂ ਤੋਂ, ਭੂ ਮਾਫੀਆ ਤੋਂ। ਇਸ ਕਰਕੇ ਸਰਕਾਰ ਐਕਸਰਸਾਈਜ਼ ਕਰ ਰਹੀ ਹੈ। ਉਹਦੇ ਕਰਕੇ ਦੇਖੋ ਭਗਵੰਤ ਮਾਨ ਦੀ ਇਸ ਪਾਲਿਸੀ ਨੂੰ ਲੈ ਕੇ ਉਹਨਾਂ ਨੂੰ ਖਾਸੀ ਦਿੱਕਤਾਂ ਆਉਣਗੀਆਂ। ਠੀਕ ਹੈ, ਉਹਨਾਂ ਨੇ ਅੱਜ ਇੱਕ ਹੋਰ ਅਨਾਊਂਸਮੈਂਟ ਕਰ ਦਿੱਤੀ ਹੈ, ਦੇਖਾਂਗੇ ਕਿ ਕਿੰਨਾ ਕਿਸਾਨਾਂ ਦੇ ਅਸਰ ਪਾਉਂਦੀ ਹੈ। ਪਰ ਕਿਸਾਨਾਂ ਦੇ ਪ੍ਰੋਟੈਸਟ ਕਰਕੇ ਇਹ ਹੋਇਆ ਹੈਗਾ, ਇਹ ਨਹੀਂ ਕਿ ਭਗਵੰਤ ਮਾਨ ਦਾ ਦਿਲ ਪਸੀਜ ਗਿਆ ਤੇ ਉਹਨੇ ਕਹਿਤਾ ਕਿ ਨਹੀਂ ਅਸੀਂ ਲੱਖ ਰੁਪਇਆ ਦੇਵਾਂਗੇ। ਉਹ ਪ੍ਰੋਟੈਸਟ ਕਰਕੇ ਹੈ। ਹੁਣ ਜਿੰਨਾ ਵੀ ਇਸ ਮਾਮਲੇ 'ਚ ਕਿਸਾਨਾਂ ਦੇ ਝੋਲੀ ਦੇ ਅੰਦਰ ਜਿੰਨੀ ਵੀ ਹੁੰਦੀ ਜਾਊਗੀ, ਉਹ ਸਾਰੇ ਉਹਨਾਂ ਦੇ ਸੰਘਰਸ਼ ਕਰਕੇ ਹੈ। ਉਹ ਕੋਈ ਤੁਸੀਂ ਇਹ ਨਾ ਮੰਨਿਓ ਜੇ ਕਿ ਇਹਨਾਂ ਦਾ ਦਿਲ ਪਸੀਜ ਗਿਆ, ਉਹ ਨਹੀਂ, ਇਹਨਾਂ ਦੇ ਗਲ 'ਚ ਗੁੱਠਾ ਦੇ ਕੇ ਕਿਸਾਨ ਇਹ ਸਾਰਾ ਕੁਝ ਕਰਾ ਰਹੇ ਨੇ, ਇਹ ਯਾਦ ਰੱਖਿਓ ਜੀ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ।